व्यूअर्स वेलकम बैक ऑन प्रोग्राम। सो व्यूअर्स अखीरले सैगमेंट ਦੇ ਵਿੱਚ ਆਪਾਂ ਪਹੁੰਚ ਚੁੱਕੇ ਹਾਂ। ਉਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਵਿੱਚ ਸਿੱਖ ਕੌਮ ਦਾ ਰਾਜਸੀ ਵਿਕਾਰ किस कदर हेठां डिग चुका है। उसकी एक होर ताज़ा मिसाल साढ़े सामने आई है। लगभग 1.5 वरा पहला अकाल तख्त साहिब तो कमेटी बनाई गई सी जिस नूं बंदी ਸਿੰਘਾਂ ਦੀ रिहाई का मसला सरकार कोल उठाण लई किया गया सी। इस कमेटी ने भारतीय प्रधानमंत्री जां गृह मंत्रालय नाल मुलाकात लई समा मंगिया सी। 1.5 वरे बाद भारतीय गृह मंत्रालय ਵੱਲੋਂ मुलाकात का समा देण तों ना करदिआं कहा गया है कि यह मसला ਸਾਡੇ ਵਿਚਾਰ ਅਧੀਨ ਹੈ। ਸੋ ਇਸ ਤੋਂ ਵੱਡੀ ਹੋਰ ਬੇਇੱਜ਼ਤੀ ਕੀ ਹੋ ਸਕਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸਾਂਝੇ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਅੱਜ ਦੀ ਆਵਾਜ਼ ਪ੍ਰੋਗਰਾਮ ਜਿਹਨੂੰ ਭਾਈ ਸੁਖਦੇਵ ਸਿੰਘ ਗਿੱਲ ਰਨ ਕਰਦੇ ਨੇ ਪਿਛਲੇ 28 ਸਾਲ ਤੋਂ ਲਗਾਤਾਰਤਾ ਨਾਲ ਹਰ ਬੁੱਧਵਾਰ ਆਲਮੋਸਟ 1 ਘੰਟੇ ਦੀ ਗੁਫ਼ਤਗੂ ਮੇਰੇ ਨਾਲ ਕਰਦੇ ਨੇ ਔਰ ਉਹਦੇ 'ਚ ਵੀ ਜਿੱਥੇ ਅਸੀਂ ਇੰਟਰਨੈਸ਼ਨਲ ਔਰ ਦੂਸਰੇ ਇਸ਼ੂ ਡਿਸਕਸ ਕਰਦੇ ਹਾਂ ਜਦੋਂ ਸਿੱਖ ਇਸ਼ੂ ਔਰ ਖਾਸ ਤੌਰ 'ਤੇ ਮੌਜੂਦਾ ਪੰਜਾਬ ਦੇ ਹਾਲਾਤ ਸਿੱਖ ਕੌਮ ਦੇ ਹਾਲਾਤ ਕੀ ਨੇ ਅਤੇ ਖੂਨ ਦੇ ਅਥਰੂ ਜਿਹੜਾ ਉਹ ਰੋਣ ਵਾਲੀ ਗੱਲ ਹੀ ਬਣ ਜਾਂਦੀ। ਅਸੀਂ ਜੇ ਇਸ ਵੇਲੇ ਇੱਕ ਪੰਛੀ ਝਾਤ ਪੰਜਾਬ ਦੇ ਵਿੱਚ ਪਿਛਲੇ 1 ਹਫ਼ਤੇ ਦੀਆਂ ਹੀ ਡਿਵੈਲਪਮੈਂਟਸ 'ਤੇ ਮਾਰੀਏ ਕਿ ਕਿਵੇਂ 399 ਦਿਨ ਤੋਂ ਵੀ ਜ਼ਿਆਦਾ ਦਾ ਕਿਸਾਨ ਅੰਦੋਲਨ ਜਿਹੜੀ ਸੈਂਟਰ ਗੌਰਮੈਂਟ ਇਹ ਡੇਅਰ ਨਹੀਂ ਸੀ ਕਰ ਸਕੀ ਕਿ ਉਹ ਸਿੰਘੂ ਬਾਰਡਰ 'ਤੇ ਜਾਂ ਦੂਸਰੇ ਜਿਹੜੇ 2 ਬਾਰਡਰ ਜਿਹੜੇ ਨੇ ਦਿੱਲੀ ਨਾਲ ਲੱਗਦੇ ਉਸ ਦੇ ਉੱਤੇ ਉਹ ਕੋਈ ਅਟੈਕ ਕਰ ਸਕਣ। RSS ਤੋਂ ਉਹਨਾਂ ਨੇ ਕੋਸ਼ਿਸ਼ ਕਰਵਾਈ ਕਿਉਂਕਿ ਇੰਨਾ ਖੌਫ ਸੀ ਕਿਸਾਨੀ ਦਾ। ਉਹ ਉਹਨਾਂ ਨੇ ਅੱਧੇ ਘੰਟੇ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਨੇ ਅਮਿਤ ਸ਼ਾਹ ਦੀ ਸ਼ਹਿ ਦੇ ਨਾਲ ਜਾਂ ਉਹਨਾਂ ਦੀ ਪਲੈਨਿੰਗ ਦੇ ਨਾਲ ਉਹ ਸਾਰੀ ਸਾਡੀ ਤਾਕਤ ਨੂੰ ਖੇਰੂ ਕਰ ਦਿੱਤਾ ਔਰ ਕਿਸ ਹੱਦ ਤੱਕ ਕਿੰਨਾ ਬਰੂਟਲ ਇਹ ਆਪਰੇਸ਼ਨ ਉਹਨਾਂ ਨੇ ਕੀਤਾ ਕਿ ਸੈਂਕੜਿਆਂ ਟਰਾਲੀਆਂ ਜਿਨ੍ਹਾਂ ਦੀ ਕੀਮਤ ਕਰੋੜਾਂ 'ਚ ਹੈ ਉਹ ਗਾਇਬ ਕਰ ਦਿੱਤੀਆਂ ਗਈਆਂ। ਉਹਨਾਂ 'ਚ ਸਮਾਨ ਔਰ ਈਵਨ ਕੱਲ੍ਹ ਜਿਵੇਂ ਇੱਕ ਪ੍ਰੈਸ ਕਾਨਫਰੰਸ 'ਚ ਸਿੱਖ ਬੀਬੀ ਜਿਹੜੀ ਲਗਾਤਾਰ ਤਾਂ ਕਿਉਂਕਿ ਉਸੇ ਹੀ ਸਾਈਟ ਦੇ ਉੱਤੇ ਖਨੌਰੀ ਵੀ ਔਰ ਸ਼ੰਭੂ ਵੀ ਜਿਹੜਾ ਜਪਜੀ ਸਾਹਿਬ ਦੇ ਅਖੰਡ ਜਾਪ ਚੱਲਦੇ ਸੀ ਮਹਾਰਾਜ ਦੀ ਪੂਰੀ ਉਹਨਾਂ ਨੇ ਪਾਲਕੀ ਸਾਹਿਬ 'ਚ ਉਹਨੂੰ ਵੀ ਉਹਨਾਂ ਨੇ ਵਿੱਚੇ ਹੀ ਉਹਨੂੰ ਇੰਟਰਪਟ ਕਰਕੇ ਤੋੜਿਆ ਔਰ ਉਹਨਾਂ ਨੇ ਕਿਸਾਨ ਜਥੇਬੰਦੀਆਂ ਨੇ ਈਵਨ ਅਕਾਲ ਤਖਤ ਦੇ ਜਥੇਦਾਰ ਨੂੰ ਵੀ ਲਿਖਿਆ ਕਿ ਭਾਈ ਇਹ ਮਰਿਆਦਾ ਜਿਹੜੀ ਹੈ ਉਸ ਨੂੰ ਫਲਾਊਟ ਕੀਤਾ। ਔਰ ਦੂਸਰਾ ਜਦੋਂ ਤੁਹਾਡੇ ਕੋਲ ਤੁਹਾਡਾ ਦਾਬਾ ਨਹੀਂ ਹੁੰਦਾ ਤੁਹਾਡੀ ਤਾਕਤ ਨਹੀਂ ਹੁੰਦੀ ਤੁਹਾਡੇ ਕੋਲ ਤੁਹਾਨੂੰ ਉਹਨਾਂ ਨੇ ਬੇਬਸ ਕੀਤਾ ਹੁੰਦਾ ਔਰ ਜਿਹੜੀ ਇੱਕ ਕਿਸਾਨ ਤਾਕਤ ਦਾ ਇੱਕ ਖੌਫ ਸੀ ਔਰ ਬਿਲਕੁਲ ਠੀਕ ਪੰਜਾਬ ਦੇ ਕੁਝ ਲੀਡਰਾਂ ਨੇ ਕਿਹਾ ਕਿ ਇਹ ਜਿਹੜੀ ਕਿਸਾਨਾਂ ਦੀ ਅਜ਼ਮਤ ਦਾ ਰੋਲਣਾ ਹੈ ਜਾਂ ਉਹਨਾਂ ਦੀ ਤਾਕਤ ਨੂੰ ਜਿਹੜਾ ਬਿਲਕੁਲ ਇਸ ਕਿਸਮ ਦੇ ਨਾਲ ਕਰਨਾ ਹੈ ਇਹ ਭਵਿੱਖ ਦੇ ਲਈ ਵੀ ਜਿਹੜਾ ਬਹੁਤ ਮਾੜਾ ਹੋਇਆ ਜਿਵੇਂ ਉਹਨਾਂ ਨੂੰ ਜ਼ਲੀਲ ਕੀਤਾ ਗਿਆ। ਦੂਸਰਾ ਪੱਖ ਅਸੀਂ ਦੇਖਦੇ ਹਾਂ ਕਿ ਵੀ ਅਸੀਂ ਤਾਂ ਬੁਲਡੋਜ਼ਰ ਬਾਬਾ ਆਦਿੱਤਿਆਨਾਥ ਯੋਗੀ ਨੂੰ ਕਹਿ ਕੇ ਔਰ ਜਿਵੇਂ ਉੱਥੇ ਉਹਨਾਂ ਨੇ ਮੁਸਲਮਾਨਾਂ ਦੇ ਘਰ ਢਾਣੇ ਸ਼ੁਰੂ ਕੀਤੇ ਹੋਏ ਸੀ ਹਾਲਾਂਕਿ ਸੁਪਰੀਮ ਕੋਰਟ ਨੇ ਰੋਕ ਲਾਈ ਬਰਾਬਰ ਜਾਰੀ ਹੈ। ਇਹ ਪੰਜਾਬ ਦਾ ਭੰਤਾ ਮਾਨ ਬੁੱਚੜ ਬੇਅੰਤੇ ਦੇ ਇਨਕਾਰਨੇਸ਼ਨ ਉਹ ਬੁਲਡੋਜ਼ਰ ਪੰਜਾਬ 'ਚ ਵੀ ਲਿਆਇਆ। ਹਾਲਾਂਕਿ 3-4 ਦਿਨ ਪਹਿਲਾਂ ਇੱਕ ਘਰ ਤੋੜਿਆ ਗਿਆ ਸੀ ਕਹਿ ਕੇ ਕਿ ਜੀ ਇਹ ਡਰੱਗੀ ਬੰਦੇ ਦਾ ਅਤੇ ਇਲੀਗਲ ਕੰਸਟਰਕਸ਼ਨ। ਪਿਛਲੇ ਕੱਲ੍ਹ ਵੀ 2 ਘਰ ਇਵੇਂ ਤੋੜੇ ਗਏ ਨੇ। ਸੋ ਮਤਲਬ ਇਹ ਹੈ ਕਿ ਵੀ ਇਹ ਬਿਲਕੁਲ ਜੋ ਗੁੰਡਾਗਰਦੀ ਜੋਗੀ ਮੁਸਲਮਾਨਾਂ ਦੇ ਖਿਲਾਫ ਸਿੱਧੇ ਯੂਪੀ 'ਚ ਕਰ ਰਿਹਾ ਉੱਥੇ ਉਹਨਾਂ ਨੂੰ ਕਮਿਊਨਲ ਕਿ ਜੀ ਇਹਨਾਂ ਨੇ ਰਾਈਟਿੰਗ ਕਰਤੀ ਇਹਨਾਂ ਨੇ ਇਹ ਕਰਤਾ ਉਹਦੇ ਹਵਾਲੇ ਨਾਲ ਪੰਜਾਬ ਦੇ ਵਿੱਚ ਇਹਨਾਂ ਨੇ ਡਰੱਗਸ ਦੇ ਕਿਉਂਕਿ ਇਹੀ ਉਹਨਾਂ ਨੇ ਆਉਣ ਵਾਲੇ ਝੂਠੇ ਪੁਲਿਸ ਮੁਕਾਬਲੇ ਵੀ ਬਣਾਉਣੇ ਸ਼ੁਰੂ ਕੀਤੇ ਹੋਏ ਨੇ। ਆਲਰੇਡੀ 2-3 ਨੌਜਵਾਨ ਇੱਕ ਬਾਹਰੋਂ ਗਿਆ ਹੋਇਆ ਵੀ ਚੁੱਕ ਕੇ ਉਹਨਾਂ ਦੇ ਪੇਰੈਂਟਸ ਕਹਿੰਦੇ ਸਾਨੂੰ ਕੋਈ ਪਤਾ ਤੱਕ ਵੀ ਨਹੀਂ ਹੈ ਵੀ ਕਿਵੇਂ ਪਰ ਉਹ ਚੱਲ ਰਿਹਾ ਜਿਵੇਂ ਯੂਨੀਫਾਰਮਡ ਗੁੰਡੇ ਜਿਹੜੇ ਨੇ ਐਕਟ ਕਰ ਰਹੇ ਨੇ। ਅਸੀਂ ਦੇਖਦੇ ਹਾਂ ਕਿ ਇੱਕ ਘਟਨਾ ਜਿਹੜੀ ਕਰਨਲ ਪੁਸ਼ਪਿੰਦਰ ਸਿੰਘ ਬਾਠ ਅਤੇ ਉਹਦੇ ਮੁੰਡੇ ਨਾਲ ਹੁੰਦੀ ਹੈ ਉਹਦਾ ਬਹੁਤ ਰੌਲਾ ਪੈਂਦਾ ਔਰ ਈਵਨ ਇੱਥੋਂ ਤੱਕ ਪਹੁੰਚ ਜਾਂਦਾ ਕਿ ਬੀਤੇ ਕੱਲ੍ਹ ਇਹਨਾਂ ਦਾ ਗੌਰਵ ਯਾਦਵ DGP ਔਰ ਆਰਮੀ ਦਾ ਪੈਰਲਲ ਪ੍ਰੈਸ ਕਾਨਫਰੰਸ ਕਰਕੇ ਉਹ ਮਾਫੀਆਂ ਮੰਗਣ ਤੱਕ ਹੈ ਔਰ CBI ਇਨਕੁਆਇਰੀ ਮਾਰਕ ਕਰਨ ਦੀ ਗੱਲ ਵੱਲ ਤੁਰੇ ਹੋਏ ਨੇ ਅਤੇ ਨਾਲ ਹੀ ਉਹ 12 ਦੇ 12 ਸਸਪੈਂਡ ਕੀਤੇ ਜਾਂਦੇ ਨੇ। ਉਹਨਾਂ 2 ਇੰਸਪੈਕਟਰ ਨੇ ਕੋਈ ਫਲਾਣਾ ਢਿਮਕਾ ਲੇਕਿਨ ਉਸੇ ਦਿਨ ਹੀ ਜਿਸ ਦਿਨ ਉਹਨਾਂ ਨੇ ਇਹ ਜਿਹੜੀ ਹੈ ਕਰਨਲ ਬਾਠ ਦੀ ਮਾਰ ਕੁਟਾਈ ਕੀਤੀ ਹੈ ਉਹ ਇੱਕ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਆ ਰਹੇ ਨੇ
ਔਰ ਉਹਦੀ ਸੈਲੀਬ੍ਰੇਸ਼ਨ ਕਰਨ ਦੇ ਲਈ ਉਸ ਢਾਬੇ ਦੇ ਉੱਤੇ ਰੁਕੇ। ਸੋ ਮਤਲਬ ਇਹ ਹੈ ਵੀ ਯੂਨੀਫਾਰਮਡ ਗੁੰਡਿਆਂ ਨੂੰ ਜਿਹੜਾ ਉਹ ਇੰਨੀ ਖੁੱਲੀ ਛੁੱਟੀ ਦਿੱਤੀ ਹੋਈ ਹੈ ਕਿ ਉਹ ਜੋ ਮਰਜ਼ੀ ਕਰਦੇ ਫਿਰਨ ਔਰ ਦੂਸਰੇ ਪਾਸੇ ਅਕਾਲ ਤਖਤ ਦੇ ਅਸੀਂ ਵਕਾਰ ਦੀ ਜੇ ਗੱਲ ਕਰੀਏ 2 ਦਸੰਬਰ ਤੋਂ ਬਾਅਦ ਜਿਵੇਂ ਇਹਨਾਂ 4 ਮਹੀਨਿਆਂ ਦੇ ਵਿੱਚ ਰੋਲਿਆ ਗਿਆ ਅਕਾਲ ਤਖਤ ਦੇ ਕਾਨਸੈਪਟ ਨੂੰ, ਅੱਜ ਉਹੀ ਹਾਲ ਹੁਣ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਮੀਟਿੰਗ ਰੱਖੀ ਹੋਈ ਹੈ ਜਨਰਲ ਬਾਡੀ ਦੀ। ਧਾਮੀ ਨੂੰ ਵੀ ਲੱਗਦਾ ਕਿ ਵੀ ਅਜੇ ਇਸ਼ੂ ਬੜਾ ਭਖਿਆ ਹੋਇਆ, ਉਹ ਵੀ ਵਾਪਸ ਡਰਾਮਾ ਜਿਹਾ ਕਰਕੇ ਵਾਪਸ ਪ੍ਰਧਾਨ ਬਣ ਗਿਆ। ਔਰ ਜਿਵੇਂ ਬੀਬੀ ਕਰਨਜੋਤ ਕੌਰ ਨੇ ਆਪਣੀ ਇੱਕ ਸ਼ਾਇਦ ਟਵਿੱਟਰ ਜਾਂ ਕਾਸੇ 'ਚ ਕਿਹਾ ਕਿ ਜੀ 40 ਮੈਂਬਰਾਂ ਨੇ ਸ਼੍ਰੋਮਣੀ ਕਮੇਟੀ ਦੇ ਸਿਟਿੰਗ ਮੈਂਬਰਾਂ ਨੇ ਲਿਖਿਆ ਐਗਜ਼ੈਕਟਿਵ ਨੂੰ ਕਿ ਜੀ ਜਿਹੜਾ ਤੁਸੀਂ ਇਹ ਜਥੇਦਾਰਾਂ ਦਾ ਫੈਸਲਾ ਲਿਆ ਇਹਦੇ ਤੇ ਮੁੜ ਵਿਚਾਰ ਕਰੋ। ਔਰ ਇਧਰੋਂ ਜਿਹੜੇ ਵੀ ਰਾਈਵਲ ਧਿਰਾਂ ਨੇ ਕੋਈ ਸੰਤ ਸਮਾਜ ਉਹਨਾਂ ਨੇ ਵੀ ਕਾਲ ਦਿੱਤੀ ਹੈ ਜੀ ਪਹੁੰਚੋ ਤੇਜਾ ਸਿੰਘ ਸਮੁੰਦਰੀ ਹਾਲ ਤੇ ਫਲਾਣਾ ਪੁਰਾਣੇ ਜਿਹੜਾ ਉਹ ਰੀਸਟੋਰ ਕਰੋ। ਸੋ ਮਤਲਬ ਇਹ ਹੈ ਵੀ ਇੱਕ ਪਾਸੇ ਅਸੀਂ ਇਹ ਸਾਰਾ ਸਿਨੈਰੀਓ ਜਦੋਂ ਦੇਖ ਰਹੇ ਹਾਂ ਵੀ ਹਾਲਾਤ ਕੀ ਬਣੇ ਹੋਏ ਨੇ ਤੇ ਅਸੀਂ ਕਿਸ ਹੱਦ ਤੱਕ ਲਫ਼ਜ਼ ਮੈਂ ਹਾਲਾਂ ਜੁੰਡੋ ਜੁੰਡੀ ਮੈਨੂੰ ਚੰਗਾ ਨਹੀਂ ਲੱਗਦਾ ਹੁੰਦਾ, ਪਰ ਹੁਣ ਇੰਨਾ ਕੀ ਫਰਕ ਰਹਿ ਗਿਆ ਕਿ ਵੀ ਹੁਣ ਤੇਜਾ ਸਿੰਘ ਸਮੁੰਦਰੀ ਹਾਲ ਹੋਏ ਜਾਂ ਅਸੀਂ ਦਰਬਾਰ ਸਾਹਿਬ ਪ੍ਰਸਿੰਕਟ ਹੋਏ ਜਾਂ ਅਕਾਲ ਸਾਹਮਣੇ, ਉਹ ਸਿਚੁਏਸ਼ਨ ਆਉਣ ਵਾਲੇ ਦਿਨਾਂ 'ਚ ਨਜ਼ਰ ਆਏਗੀ। ਔਰ ਐਨ ਇਸ ਮੌਕੇ ਦੇ ਉੱਤੇ ਜਦੋਂ ਕਿ ਪ੍ਰੋਪਰ ਉਹਨਾਂ ਨੇ ਖਿੰਡਾ ਕੇ ਰੱਖ ਦਿੱਤਾ ਸਾਡੀ ਤਾਕਤ ਨੂੰ, ਅਕਾਲ ਤਖਤ ਨੂੰ, ਅਕਾਲੀ ਦਲ ਔਰ ਸ਼੍ਰੋਮਣੀ ਕਮੇਟੀ ਸਬਜੈਕਟ ਆਫ ਜੋਕਸ ਬਣਾ ਦਿੱਤੀ ਹੈ। ਤੇ ਇੰਡੀਅਨ ਹੋਮ ਮਿਨਿਸਟਰੀ ਨੇ, ਕਿਉਂਕਿ 1.5 ਸਾਲ ਪਹਿਲਾਂ ਇਹ ਕਮੇਟੀ ਅਕਾਲ ਤਖਤ ਵੱਲੋਂ ਬਣਾਈ ਗਈ ਸੀ, ਜਦੋਂ ਬਲਵੰਤ ਸਿੰਘ ਰਾਜੋਆਣਾ ਨੇ ਕਿਹਾ ਸੀ ਕਿ ਸ਼੍ਰੋਮਣੀ ਕਮੇਟੀ ਜਿਹੜੀ ਹੈ ਉਹ ਮਰਸੀ ਪਟੀਸ਼ਨ ਵਾਪਸ ਲੈ, ਜਿਹੜੀ ਮੈਨੂੰ ਫਾਂਸੀ ਲਾਓ ਇੰਨੇ ਸਾਲ ਹੋ ਗਏ ਨੇ, ਨਾ ਫੈਸਲਾ ਨਾ ਰਿਲੀਜ਼ ਕਰ ਰਹੇ ਨਾ ਦੂਜੇ। ਉਹਨਾਂ ਹਾਲਾਤਾਂ 'ਚ ਜਾ ਕੇ ਜਥੇਦਾਰ ਮਿਲਿਆ ਸੀ ਰਾਜੋਆਣੇ ਨੂੰ, ਕਿਹਾ ਸੀ ਟਾਈਮ ਦਿਓ। ਸ਼੍ਰੋਮਣੀ ਕਮੇਟੀ ਨੂੰ ਕਿਹਾ ਸੀ ਉਹਨਾਂ ਨੇ ਕਿ ਇਸ ਕੇਸ ਨੂੰ ਜਿਹੜਾ ਹੈ ਤੁਸੀਂ ਲਾਓ ਇੰਡੀਅਨ ਹੋਮ ਮਿਨਿਸਟਰੀ ਨਾਲ, ਔਰ ਇਸ ਨੂੰ ਕੋਰਟ 'ਚ ਤਾਂ ਚੱਲ ਹੀ ਰਿਹਾ ਸੀ ਕੇਸ। ਔਰ ਉਹ ਕਮੇਟੀ ਨੇ 1.5 ਸਾਲ ਪਹਿਲਾਂ ਮੋਦੀ ਨੂੰ ਲਿਖਿਆ ਸੀ ਕਿ ਜੀ ਅਸੀਂ ਤੇਰੇ ਨਾਲ ਮੀਟਿੰਗ ਕਰਨਾ ਚਾਹੁੰਦੇ ਹਾਂ, ਇਹ ਬੰਦੀ ਸਿੰਘਾਂ ਦੇ ਜਿਨ੍ਹਾਂ ਨੇ ਕੈਦਾਂ ਪੂਰੀਆਂ ਕਰ ਲਈਆਂ ਹੋਈਆਂ ਜੇਲ੍ਹ ਟਰਮਸ, ਉਹਨਾਂ ਦੇ ਮੁੱਦੇ ਦੇ ਉੱਤੇ। ਔਰ ਅੱਜ ਜਦੋਂ ਹੋਮ ਮਿਨਿਸਟਰੀ ਨੇ ਇੱਕ ਟਕੇ ਦਾ ਜਵਾਬ ਇਹਨਾਂ ਨੂੰ ਲਿਖ ਕੇ ਭੇਜਿਆ ਕਿ ਜੀ ਇਹ ਇਸ਼ੂ ਆਲਰੇਡੀ ਸਾਡੀ ਅੰਡਰ ਕੰਸੀਡਰੇਸ਼ਨ ਹੈ, ਇਸ ਲਈ ਅਸੀਂ ਤੁਹਾਨੂੰ ਮਿਲਣ ਦਾ ਟਾਈਮ ਨਹੀਂ ਦੇ ਸਕਦੇ। ਔਰ ਇਸ ਦੇ ਉੱਤੇ SGPC ਦਾ ਜਿਹੜਾ ਇਹ ਨੌਟੰਕੀ ਮਾਸਟਰ ਪ੍ਰੈਜ਼ੀਡੈਂਟ ਵਾਪਸ ਆ ਗਿਆ, ਜਿਹੜਾ ਹੁਣ ਕਹਿੰਦਾ ਜੀ ਅਸੀਂ ਵਿਧੀ ਵਿਧਾਨ ਬਣਾਵਾਂਗੇ, ਅਸੀਂ ਕਮੇਟੀ ਬਣਾਵਾਂਗੇ, ਜਥੇਦਾਰ ਬਣਾਏ ਕਿਵੇਂ ਜਾਂਦੇ ਨੇ, ਲਾਏ ਕਿਵੇਂ ਜਾਂਦੇ ਨੇ। ਮਤਲਬ ਇਹ ਹੈ ਵੀ ਹੁਣ ਵਾਲੇ ਸਾਡੇ ਗੁਨਾਹ ਜਿਹੜੇ ਮਾफ़ ਕਰੋ ਔਰ ਬਾਦਲ ਨੂੰ, ਸੁਖਬੀਰ ਬਾਦਲ ਨੂੰ ਉਵੇਂ ਹੀ ਰਹਿਣ ਦਿਓ। ਉਧਰ ਨਰਾਇਣ ਸਿੰਘ ਚੌੜਾ ਵੀ ਜਿਹੜੇ ਨੇ 4 ਮਹੀਨੇ ਦੀ ਜਿਹੜੀ ਹੈ ਉਹ ਕੈਦ ਤੋਂ ਬਾਅਦ ਉਹਨਾਂ ਦੀ ਜ਼ਮਾਨਤ ਵੀ ਹੋ ਗਈ, ਉਹਨਾਂ ਦਾ ਵੀ ਥਾਂ ਥਾਂ ਸਵਾਗਤ ਹੋ ਰਿਹਾ। ਸੋ ਮਤਲਬ ਜੇ ਤੁਸੀਂ ਕੁੱਲ ਮਿਲਾ ਕੇ ਦੇਖੋਗੇ ਤਾਂ ਇਹ ਏਜੰਸੀਆਂ ਨੇ ਇਸ ਲੈਵਲ ਦੇ ਉੱਤੇ ਸਾਰਾ ਕੁਝ ਬਣਾ ਦਿੱਤਾ ਹੈ। ਔਰ ਜਿਸ ਲੈਵਲ ਦੀ ਹਿਊਮਿਲੇਸ਼ਨ ਹੈ ਸਮੁੱਚੇ ਸਿੱਖ ਕੌਮ ਦੀ ਹੈ, ਔਰ ਮੇਰੇ ਮਨ ਦੀਆਂ ਨਜ਼ਰਾਂ ਸਾਹਮਣੇ ਫਿਰ ਅਗੇਨ ਉਹੀ ਹਰਿੰਦਰ ਸਿੰਘ ਮਹਿਬੂਬ ਦੀਆਂ ਤੁਕਾਂ ਬਾਰ-ਬਾਰ ਆ ਰਹੀਆਂ ਨੇ ਕਿ ਬੇਪਤ ਹੋਈਆਂ ਕੌਮਾਂ ਦੇ ਘਰ ਦੂਰ ਫਰੇਬੀ ਧਰ ਤੇ ਬਦਨਸੀਬ ਪੈਰਾਂ ਦੇ ਹੇਠਾਂ ਖਾਕ ਵਿਸ਼ੈਲੀ ਗਰਕੇ ਮੂੰਹ ਜ਼ੋਰ ਸਮਾਂ ਨਾ ਕੌਮੇ ਮੇਟ ਸਕੇਗਾ ਤੈਨੂੰ ਆਪਣੀ ਪੱਤ ਪਛਾਣ ਲਵੇਂ ਜੇ ਲੜ ਮਾਹੀ ਦਾ ਫੜ ਕੇ। ਸੋ ਅਸੀਂ ਬੇਪੱਤ ਹੈ ਔਰ ਫਰੇਬੀ ਧਰ ਦੇ ਉੱਤੇ, ਫਰੇਬੀ ਜ਼ਮੀਨ ਦੇ ਉੱਤੇ ਅਸੀਂ ਟਿਕੇ ਹੋਏ ਹਾਂ। ਲੇਕਿਨ ਅੱਜ ਵੀ ਸਾਡਾ ਇੱਕ ਵੱਡਾ ਹਿੱਸਾ ਜਿਹੜਾ ਇੱਕ ਦੂਸਰੇ ਦੇ ਉੱਤੇ ਬਲੇਮ ਗੇਮ ਵੀ ਕਰਦਾ ਹੈ। ਬਹੁਤ ਸਾਰੇ ਖੁਦ ਕਿਸੇ ਕਿਰਦਾਰ ਦੇ ਮਾਲਕ ਨਹੀਂ ਨੇ, ਲੇਕਿਨ ਅਸੀਂ ਗੁਰੂ ਦਾ ਪੱਲਾ ਫੜ ਕੇ, ਗੁਰੂ ਪੰਥ ਦੀ ਚੜ੍ਹਦੀ ਕਲਾ ਦਾ ਆਸ਼ਾ ਸਾਹਮਣੇ ਰੱਖ ਕੇ, ਆਪਣੀ ਹਉਮੈ ਨੂੰ ਜਿਹੜਾ ਉਹ ਪਿੱਛੇ ਛੱਡ ਕੇ ਕੌਮ ਲਈ ਕੁਛ ਕਰਨ ਦੀ ਭਾਵਨਾ ਦੇ ਨਾਲ ਕਿ ਭਾਈ ਇਹ ਇੱਕ ਪਾਸੇ ਇੰਟਰਨੈਸ਼ਨਲੀ ਜਿਸ ਕਿਸਮ ਦੀ ਦਿਲਚਸਪੀ ਹੈ, ਅਸੀਂ ਇੰਡੀਆ ਦਾ ਰੌਕ ਸਟੇਟ ਵਾਲਾ ਇਮੇਜ ਜਿਹੜਾ ਉਹ ਦੁਨੀਆ ਦੇ ਸਾਹਮਣੇ ਦੇ ਇਸ ਵੇਲੇ ਜ਼ਾਹਰ ਹੁੰਦਾ ਦੇਖ ਰਹੇ ਹਾਂ। ਖਾਲਿਸਤਾਨ ਰੈਫਰੈਂਡਮ ਦੇ ਹਵਾਲੇ ਨਾਲ ਜਿਹੜੀ ਵਿਲ ਹੈ ਡਾਇਸਪੋਰਾ ਸਿੱਖਾਂ ਦੀ, ਉਹ ਅਸੀਂ ਸਾਹਮਣੇ ਦੇਖ ਰਹੇ ਹਾਂ ਕਿ ਭਾਈ ਕਿਵੇਂ, ਤੇ ਸਾਡਾ ਹਾਲ ਕਿਤੇ ਉਹੀ ਨਾ ਹੋਏ ਜੋ ਪੰਜਾਬ ਦੇ ਹਾਲਾਤ 'ਚੋਂ ਅਸੀਂ ਬਾਰ-ਬਾਰ ਦੇਖ ਰਹੇ ਹਾਂ। ਹਾਲਾਂਕਿ ਇਸ ਲੀਡਰਸ਼ਿਪ ਦੀ ਗੱਲ ਕਰਨੀ ਹੋਏ ਅਕਾਲੀਆਂ ਦੀ ਬਾਗੀ ਧੜਾ ਦਾਗੀ ਧੜਾ ਤੇ ਫਿਰ ਤਾਂ ਉਹੀ ਕਪਲੇਟ ਸਾਹਮਣੇ ਆਉਂਦਾ
कि हर शाख पे उल्लू बैठा है, अंजाम गुलिस्तां क्या होगा, बर्बाद गुलिस्तां करने को जब एक ही उल्लू काफ़ी है। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਧਰਮ ਸਿੰਘ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਤਿੰਦਰ ਸਿੰਘ ਜੀ, ਡਾਕਟਰ ਪਰਮਜੀਤ ਸੰਗਰਾ ਜੀ ਵੀ, ਔਰ ਫਿਰ ਇਸੇ ਤਰ੍ਹਾਂ ਸਾਡੇ ਰਾਜਵਿੰਦਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਫਿਰ ਇਸ ਤਰ੍ਹਾਂ ਸਿੰਘ ਭਾਰਦਵਾਜ ਜੀ ਨੂੰ ਫਿਰ ਖੁਰਕ ਲੱਗ ਪਈ ਹੋਈ ਹੈ। ਉਹਨਾਂ ਨੂੰ ਪਿੰਡਾਂ ਵਾਲੇ ਪਤਾ ਨਹੀਂ ਅੱਜ ਕੱਲ੍ਹ ਸੁਪਨੇ 'ਚ ਉਹੀ ਆ ਜਾਂਦੇ ਨੇ ਅਤੇ ਉਹਨਾਂ ਨੂੰ ਇਹ ਲੱਗਦਾ ਕਿ ਜੀ ਉਹ ਹਥਿਆਰ ਲੈ ਕੇ ਕਿਉਂ ਬੈਠੇ ਅਕਾਲ ਤਖਤ 'ਤੇ। ਔਰ ਇਹ ਜਿਹੜੇ ਰਿਲੀਜੀਅਸ ਥਾਵਾਂ ਇਸ ਕੰਮ ਲਈ ਨਹੀਂ ਹੁੰਦੀਆਂ। ਭਾਰਦਵਾਜ ਜੀ, ਤੁਹਾਡੀ ਨਸਲ ਦਾ ਇੱਕ ਬ੍ਰਾਹਮਣ ਜਦੋਂ ਕਸੂਰ ਤੋਂ ਜਿਸ ਦੀ ਬਾਹਮਣੀ ਨੂੰ ਕਸੂਰ ਦਾ ਨਵਾਬ ਲੈ ਗਿਆ ਸੀ, ਅਕਾਲ ਤਖਤ 'ਤੇ ਹੀ ਆਇਆ ਸੀ, ਹਥਿਆਰਬੰਦ ਖਾਲਸੇ ਦੇ ਸਾਹਮਣੇ ਹੀ ਆਇਆ ਸੀ ਕਿ ਮੇਰੀ ਬਾਹਮਣੀ ਮੈਨੂੰ ਵਾਪਸ ਕਰਾਓ। ਔਰ ਸਿੱਖਾਂ ਨੇ ਵਿੱਚੇ ਹੀ ਛੱਡ ਕੇ ਸਭ ਕੁਝ ਜਾ ਕੇ ਸੈਂਕੜਿਆਂ ਸ਼ਹੀਦੀਆਂ ਦੇ ਕੇ ਪੜਤਾਣੀ ਵਾਪਸ ਲਿਆ ਕੇ ਪੰਡਤ ਜੀ ਦੇ ਹਵਾਲੇ ਕੀਤੀ ਸੀ। ਉਦੋਂ ਤੁਹਾਨੂੰ ਨਜ਼ਰ ਨਹੀਂ ਸੀ ਆਉਂਦਾ ਵੀ ਅਕਾਲ ਤਖਤ ਤਾਂ ਇੱਕ ਧਾਰਮਿਕ ਥਾਂ, ਗੁਰਦੁਆਰਾ ਹੈ, ਕੀ ਕਰਨ ਆਏ ਸੀ ਤੁਸੀਂ? ਔਰ ਇਹੀ ਕਾਰਨ 20ਵੀਂ ਸਦੀ ਦੇ ਵਿੱਚ ਹਰ ਮੋਰਚਾ ਜਿਹੜਾ ਲੱਗਾ ਦੀ ਮੁਲਕ ਦੀ ਆਜ਼ਾਦੀ, ਐਮਰਜੈਂਸੀ ਦੇ ਖਿਲਾਫ ਵੀ, ਜਿਹਨੂੰ ਤੁਹਾਨੂੰ ਬੜੀ ਹੁੰਦਾ ਕਿ ਜੀ ਸਾਡੀਆਂ ਸਿਵਲ ਲਿਬਰਟੀਜ਼ ਖਤਮ ਹੋ ਗਈਆਂ ਸੀ, ਬਾਕੀ ਤਾਂ ਲੁਕੇ ਹੋਏ ਸੀ। ਔਰ ਇਹ ਸੁਬਰਾਮਨੀਅਮ ਸਵਾਮੀ ਅਤੇ ਨਰਿੰਦਰ ਮੋਦੀ ਇਹ ਸਿੱਖੀ ਸਰੂਪ 'ਚ ਜਿਹੜਾ ਛੁਪੇ ਹੋਏ ਸੀ ਜਿਹੜਾ। ਔਰ ਉਦੋਂ ਵੀ ਇਸੇ ਹੀ ਅਕਾਲ ਤਖਤ ਤੋਂ ਐਮਰਜੈਂਸੀ ਦੇ ਖਿਲਾਫ ਮੋਰਚਾ, ਉਦੋਂ ਨਹੀਂ ਤੁਹਾਨੂੰ ਨਜ਼ਰ ਆਇਆ ਵੀ ਇਹ ਗੁਰਦੁਆਰਾ ਹੈ, ਗੁਰਦੁਆਰੇ 'ਚੋਂ ਮੋਰਚੇ ਜਿਹੜੇ ਤਖਤ ਨੇ, ਤਖਤ ਸੀਟ ਆਫ ਪਾਵਰ ਨੇ, ਉਹਨਾਂ ਦੇ ਉੱਤੇ ਹਥਿਆਰ ਰੱਖੇ ਜਾਂਦੇ। ਸਾਰੇ ਹੀ 5 ਤਖਤਾਂ 'ਤੇ ਹਰ ਰੋਜ਼ ਸ਼ਾਮ ਨੂੰ ਉਹਨਾਂ ਸ਼ਸਤਰਾਂ ਦੇ ਦਰਸ਼ਨ ਕਰਵਾਏ ਜਾਂਦੇ। ਪਰ ਜੇ ਤੁਹਾਡੀ ਨੀਅਤ ਵੱਧ ਹੈ ਤੇ ਤੁਹਾਨੂੰ ਜਿਹੜਾ ਇਸ ਕਿਸਮ ਦਾ ਕਰਨਾ ਹੈ ਤਾਂ ਉਹਦਾ ਤਾਂ ਜਿਹੜਾ ਕੋਈ ਹੱਲ ਨਹੀਂ ਹੁੰਦਾ, ਜਿਹੜਾ ਬੇਈਮਾਨ ਹੋਏ ਔਰ ਪੁੱਜ ਕੇ ਜਿਹਦੇ ਅੰਦਰ ਬਦਦਿਆਨਤੀ ਹੋਏ। ਜੀ ਡਾਕਟਰ ਸਾਹਿਬ, ਰਾਜਵਿੰਦਰ ਸਿੰਘ ਜੀ ਔਰ ਇਸੇ ਤਰ੍ਹਾਂ ਸਿੰਘ ਜੀ ਕਹਿੰਦੇ ਦਾ ਹਿੰਦੂ ਨਿਊਜ਼ਪੇਪਰ ਦੇ ਬਾਰੇ ਜ਼ਰੂਰ ਡਾਕਟਰ ਸਾਹਿਬ ਦੱਸਣਾ ਕਿ ਬਾਕੀ ਨਿਊਜ਼ਪੇਪਰ ਨਾਲੋਂ ਪਤਾ ਨਹੀਂ ਉਹਨਾਂ ਵਰਗਾ ਹੈ, ਜਾਂ ਪਤਾ ਨਹੀਂ ਕੀ ਕਹਿਣਾ ਚਾਹੁੰਦੇ ਨੇ। ਸਿੰਘ ਜੀ, ਇਵੇਂ ਹੈ ਕਿ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਲਟੀਮੇਟਲੀ ਭਾਰਤ ਦਾ ਆਲਮੋਸਟ ਸਾਰਾ ਹੀ ਮੀਡੀਆ, ਉਹ ਪ੍ਰਿੰਟ ਮੀਡੀਆ ਹੋਏ ਜਾਂ ਇਲੈਕਟ੍ਰੋਨਿਕ ਮੀਡੀਆ ਹੋਏ, ਉਹ ਇਸ ਵੇਲੇ ਥੋੜ੍ਹਾ ਜਾਂ ਬਹੁਤਾ ਇੱਕ ਐਕਸਟ੍ਰੀਮ ਹਿੰਦੂਤਵ ਹੈ, ਇੱਕ ਇੰਡੀਅਨ ਨੈਸ਼ਨਲਿਜ਼ਮ ਦੇ ਥੱਲੇ ਹੈ। ਲੇਕਿਨ ਰਿਲੇਟਿਵਲੀ ਜਦੋਂ ਅਸੀਂ ਕਹਿੰਦੇ ਹਾਂ ਮੁਕਾਬਲਤਨ ਦਾ ਹਿੰਦੂ ਦੇ ਵਿੱਚ ਘੱਟੋ ਘੱਟ ਉਹ, ਕਿਉਂਕਿ ਸਾਊਥ ਦਾ ਪੇਪਰ ਹੈ, ਮਦਰਾਸ ਨਾਲ ਸੰਬੰਧਿਤ ਹੈ, ਜਿਵੇਂ ਡੀਲਿਮਿਟੇਸ਼ਨ ਜਾਂ ਤਮਿਲ ਲੈਂਗੁਏਜ ਆ, ਉਸ ਨਾਲ ਦੀ ਆਪਣੀ ਉਹ ਹੋਂਦ ਵੀ ਰੱਖਣਾ ਚਾਹੁੰਦੇ ਨੇ। ਔਰ ਇਹਨਾਂ ਨੇ ਜਦੋਂ ਬੋਫਰਸ ਵੇਲੇ, ਦੂਸਰੇ ਵੇਲੇ ਇਨਵੈਸਟੀਗੇਟਿਵ ਜਰਨਲਿਜ਼ਮ ਵੀ ਹੈ, ਔਰ ਬਹੁਤ ਪੁਰਾਣਾ ਨਿਊਜ਼ਪੇਪਰ ਹੈ, 19th ਸੈਂਚੁਰੀ ਐਂਡ ਦਾ ਹੀ। ਸੋ ਰਿਲੇਟਿਵਲੀ ਇਹਦੇ 'ਚ ਤੁਹਾਨੂੰ ਕੋਈ ਖਬਰਾਂ ਦੇਖਣ ਨੂੰ ਮਿਲ ਜਾਂਦੀਆਂ ਨੇ। ਸਪਿਨ ਤਾਂ ਉਹਨਾਂ ਨੇ ਹੁਣ, ਜਿਵੇਂ ਅਸੀਂ ਦੇਖਿਆ ਸੀ, ਜ਼ਿਕਰ ਵੀ ਕੀਤਾ ਸੀ ਕਿ ਵੀ ਤੁਲਸੀ ਗੈਬਰਟ ਹੋਏ ਜਾਂ ਨਿਊਜ਼ੀਲੈਂਡ ਦਾ ਪ੍ਰਾਈਮ ਮਿਨਿਸਟਰ ਹੋਏ, ਜਦੋਂ ਉਹਨਾਂ ਦੇ ਨਾਲ ਇੰਟਰਵਿਊ ਸੁਹਾਸਨੀ ਹੈਦਰ ਜਿਹੜੀ ਉਹਨਾਂ ਦੀ ਫੋਰਨ ਅਫੇਅਰਸ ਦੀ ਐਕਸਪਰਟ ਹੈ, ਉਹ ਸੁਬਰਾਮਨੀਅਮ ਸਵਾਮੀ ਦੀ ਡਾਟਰ ਹੈ, ਮੈਰਿਡ ਟੂ ਏ ਮੁਸਲਿਮ, ਇਸ ਲਈ ਨਾਂ ਹੈਦਰ ਲੱਗਾ ਹੋਇਆ ਨਾਂ ਨਾਲ। ਪਰ ਜਦੋਂ ਉਹ ਮੁੱਦਾ ਆਇਆ, 3 ਸਵਾਲ ਉਹਨੇ ਵੀ, ਔਰ ਪਲਕੀ ਸ਼ਰਮਾ ਜਿਹੜੀ ਫਸਟ ਪੋਸਟ ਵਾਲੀ ਹੈ, ਬਿਲਕੁਲ ਇਵੇਂ ਹੀ ਲੱਗਦਾ ਸੀ ਕਿ ਹਿੰਦੂਤਵੀ ਔਰਤਾਂ ਕਰ ਰਹੀਆਂ ਨੇ। ਬਟ ਰਿਲੇਟਿਵਲੀ ਦਾ ਹਿੰਦੂ ਨੂੰ ਦੇ ਵਿੱਚ ਤੁਹਾਨੂੰ ਕੁਛ ਨਾ ਕੁਛ ਨਿਊਟਰਲ ਸਟਾਂਸ ਦੀਆਂ ਖਬਰਾਂ ਵੀ ਮਿਲ ਜਾਂਦੀਆਂ। ਬਿਲਕੁਲ। ਡਾਕਟਰ ਮੋਹਨ ਸਿੰਘ ਜੀ ਕਹਿੰਦੇ ਵਾਹਿਗੁਰੂ ਜੀ ਚੜ੍ਹਦੀ ਕਲਾ 'ਚ ਰੱਖਣ। ਔਰ ਡਾਕਟਰ ਪਰਮਜੀਤ ਸਮਰਾਜ ਜੀ ਕਹਿੰਦੇ ਨੇ ਕਿ ਭਾਈ ਮਹਿਲ ਸਿੰਘ ਬੱਬਰ ਦੇ ਸਦੀਵੀ ਵਿਛੋੜੇ ਦੀ ਬਹੁਤ ਦੁਖਦਾਈ ਖਬਰ ਸਾਹਮਣੇ ਆਈ ਹੈ, ਜੋ ਸ਼੍ਰੀ ਨਨਕਾਣਾ ਸਾਹਿਬ ਦੀ ਪਵਿੱਤਰ ਧਰਤੀ ਤੇ ਹੋਇਆ। ਸਿੱਖ ਕੌਮ ਵੱਲੋਂ ਭਾਈ ਮਹਿਲ ਸਿੰਘ ਬੱਬਰ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ। ਬਿਲਕੁਲ ਡਾਕਟਰ ਸਾਹਿਬ, ਬਹੁਤ ਵੱਡੀ ਸ਼ਖਸੀਅਤ, ਅੱਧੀ ਸਦੀ ਨਿਸ਼ਕਾਮ ਪਿੱਛੇ ਰਹਿ ਕੇ ਬਿਨਾਂ ਬਿਆਨਬਾਜ਼ੀਆਂ 'ਚ ਸ਼ਾਮਲ ਹੋਇਆ। ਬਹੁਤ ਵੱਡੀ ਖਿਦਮਤ ਭਾਈ ਮਹਿਲ ਸਿੰਘ ਹੋਰਾਂ ਨੇ ਕੀਤੀ ਹੋਈ ਹੈ ਪੰਥ ਦੀ। ਸੁਖਜੀਵਨ ਸਿੰਘ ਬੱਚੂ ਜੀ ਵੀ, ਔਰ ਸੋਨਮਾਲ ਜੀ ਵੀ, ਪਾਲ ਸਿੰਘ ਗਰੇਵਾਲ ਜੀ ਵੀ, ਸਿੰਘ ਗਰਚਾ ਜੀ ਵੀ, ਮਨਜੋਰ ਕਨੂਰ ਜੀ ਵੀ, ਫਿਰ ਇਸ ਤਰ੍ਹਾਂ ਸਤਨਾਮ ਸਿੰਘ ਜੀ ਵੀ, ਕੁਲਦੀਪ ਕੌਰ ਮਾਲ ਜੀ ਵੀ, ਫਿਰ ਇਸ ਤਰ੍ਹਾਂ ਹਰਦੀਪ ਬਰਾੜ ਜੀ ਵੀ, ਔਰ ਇਸੇ ਤਰ੍ਹਾਂ ਫਿਰ ਕਹਿੰਦੇ ਨੇ ਕੋਟ ਪ੍ਰਣਾਮ ਭਾਈ ਮਹਿਲ ਸਿੰਘ ਜੀ ਨੂੰ, ਔਰ ਫਿਰ ਕੁਲਦੀਪ ਕੌਰ ਜੀ ਕਹਿੰਦੇ ਨੇ, ਔਰ ਇਸੇ ਤਰ੍ਹਾਂ ਬਲਵਿੰਦਰ ਸਿੰਘ ਜੀ, ਔਰ ਸ਼ਰਦਾ ਸਿੰਘ ਜੀ ਵੀ, ਔਰ ਇਸੇ ਤਰ੍ਹਾਂ ਅਮਰਜੀਤ ਸਿੰਘ ਸੈਣੀ ਜੀ ਵੀ, ਅਮਰ ਸਿੰਘ ਖਾਲਸਾ ਜੀ ਵੀ, ਕਰੇਜ਼ੀ ਖੋਲ ਜੀ ਵੀ, ਇਹ ਵੀ ਫਤਿਹ ਬੁਲਾਉਂਦੇ ਨੇ, ਔਰ ਅਕਾਲੀ ਪੱਤਰਿਕਾ ਵੀ, ਫਿਰ ਇਸੇ ਤਰ੍ਹਾਂ ਕਰਮ ਸਿੰਘ ਜੀ ਵੀ, ਇਹ ਵੀ ਕਹਿੰਦੇ ਨੇ ਕਿ ਵਧੀਆ ਸ਼ੋਅ ਹੈ ਆਲਵੇਜ਼।
और कुलदीप कौर जी भी और गुरविंदर सिंह मान जी भी और आर्ट जी भी और इसी तरह हाँ जी राजविंदर सिंह जी कहते डॉक्टर साहब they need to send some pundits on the moon to move that chakra that landed on the wrong side maybe. ਠੀਕ ਰਾਜਵਿੰਦਰ ਸਿੰਘ ਤੁਸੀਂ ਠੀਕ ਫਰਮਾਇਆ ਹੈ। ਉਹਨਾਂ ਨੂੰ ਜਿਹੜਾ ਉਹ ਸਿੱਧਾ ਕਰਨ ਦੇ ਲਈ ਪੰਡਤਾਂ ਦਾ ਹੁਣ ਤਾਂ ਬੜੇ ਪੰਡਤਾਂ ਨੇ ਕੁੰਭ ਵੀ ਨਹਾ ਲਿਆ, ਸਪੈਸ਼ਲ ਪੰਡਤ ਜਿਹੜੇ ਆ ਉਹਨਾਂ ਦਾ ਡੈਲੀਗੇਸ਼ਨ ਭੇਜਣਾ ਚਾਹੀਦਾ। ਬਿਲਕੁਲ ਜਸਵੀਰ ਸਿੰਘ ਬਰਾੜ ਜੀ ਵੀ ਔਰ ਫਿਰ ਇਸ ਤਰ੍ਹਾਂ ਪੂਰ ਇੰਟਰਟੇਨਮੈਂਟ ਕਹਿੰਦੇ ਮੇਰਾ ਇੱਕ ਸਵਾਲ ਹੈ ਕਿ ਖਾਲਿਸਤਾਨ ਕਦੋਂ ਤੱਕ ਬਣੇਗਾ? ਸਤਿ ਸ਼੍ਰੀ ਅਕਾਲ। ਔਰ ਦੇਖੋ ਇਸ ਤੇ ਅਸੀਂ ਹਮੇਸ਼ਾ ਇਹ ਕਹਿੰਦੇ ਆ ਕਿ ਭਾਈ ਇਹ ਰੱਬ ਦਾ ਮਹਿਕਮਾ ਹੈ, ਕਦੋਂ ਟਾਈਮ ਸਪੇਸ ਉਹਦੇ ਕੋਲ ਹੈ। ਹਾਂ ਇਹ ਅਸੀਂ ਕਹਿ ਸਕਦੇ ਹਾਂ ਕਿ ਖਾਲਿਸਤਾਨ ਬਣਾਏ ਬਿਨਾਂ ਸਿੱਖਾਂ ਦਾ ਮਸਲਾ ਕੋਈ ਵੀ ਹੱਲ ਨਹੀਂ ਹੋਣਾ, ਤੇ ਦੂਸਰਾ ਇਹ ਕਹਿ ਸਕਦੇ ਹਾਂ ਕਿ ਸਿੱਖ ਕੌਮ ਖਾਲਿਸਤਾਨ ਅਵਸ਼ ਬਣਾਏਗੀ। टाइम एंड स्पेस से अकाल पुरख दे कोल है। अमनदीप कौर जी भी और मोहम्मद याकूब जी कहते हैं कि डॉक्टर साहब रमज़ान उल मुबारक के आखिरी दिन चल रहे हैं, ईद संडे या मंडे होगी? बहुत बहुत मुबारक याकूब साहब और तुहानू इन एडवांस ईद मुबारक। बिल्कुल। राम सिंह जी भी, जरनैल सिंह जी भी, इंद्रजीत सिंह संधू जी भी, जसविंदर गिल जी भी, मोहम्मद यूनस भी सानू सलाम भेजते हैं लाहौर तो। सलाम जी। और निहंग सिंह जी कहते खालसा जिंदाबाद, वाहिगुरू जी का खालसा वाहिगुरू जी की फतेह। डॉक्टर साहब एंड होल टीम ऑफ TV84, ऑल ऑफ यू आर प्रिजिबल, यू आर ए ग्रेट पर्सन एंड सो जीनियस। ਨਿਹੰਗ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ। ਜੀਨੀਅਸ ਤਾਂ ਰੱਬ ਦਾ ਨਾਂ ਹੀ ਹੁੰਦਾ ਹੈ, ਜਿਹੜਾ ਰੱਬ ਜੋ ਵੀ ਕਿਸੇ ਨੂੰ ਸਮਰੱਥਾ ਦਿੰਦਾ ਹੈ। ਅਸੀਂ ਇੱਕ ਤਾਲਿਬੇ ਇਲਮ ਵਾਂਗ, ਵਿਦਿਆਰਥੀ ਵਾਂਗ ਤੁਹਾਡੇ ਸਭ ਤੋਂ ਸਿੱਖਣ ਦੀ ਕੋਸ਼ਿਸ਼ ਕਰਦੇ ਹਾਂ ਔਰ ਗੁਰੂ ਅੱਗੇ ਅਰਦਾਸ ਹੁੰਦੀ ਹੈ ਚੱਤੇ ਪੈਰ ਕੇ ਮਹਾਰਾਜ ਕਦਮ ਸਾਬਤ ਰੱਖਣ। ਬਹੁਤ ਬਹੁਤ ਧੰਨਵਾਦ ਜੀ। ਜਸਵਿੰਦਰ ਗਿੱਲ ਜੀ ਵੀ, ਇਸੇ ਤਰ੍ਹਾਂ ਕਮਲਜੀਤ ਸਿੰਘ ਜੀ ਵੀ ਕਹਿੰਦੇ ਵਨ ਰਿਪੋਰਟਰ ਟੋਲਡ ਮੀ ਦੈਟ ਡਾਕੂਮੈਂਟਸ ਐਂਡ ਪਰਸਨਲ ਡਾਇਰੀ ਆਫ ਸਰਦਾਰ ਕਪੂਰ ਸਿੰਘ weren't found after his death. Had he written anything on 1984 or ਸੰਤ ਜਰਨੈਲ ਸਿੰਘ ਜੀ? ਕਮਲਜੀਤ ਸਿੰਘ ਜੀ ਤੁਸੀਂ ਬੜਾ ਠੀਕ ਸਵਾਲ ਪੁੱਛਿਆ ਹੈ। ਮੈਂ ਇਹ ਦੱਸ ਸਕਦਾ ਹਾਂ ਕਿ ਵੀ ਸਰ ਕਪੂਰ ਸਿੰਘ ਅਕਸਰ 'ਚ 80s ਤੱਕ ਪਹੁੰਚਦੇ ਆ ਫਾਲੇਜ ਦਾ ਸ਼ਿਕਾਰ ਸਨ, ਜਿਹਦੇ 'ਚ ਕਿ ਕਰੰਟ ਮੈਮਰੀ ਘਟਣੀ ਸ਼ੁਰੂ ਹੋ ਜਾਂਦੀ ਹੈ ਔਰ ਇਲਾਜ ਦੇ ਸੰਬੰਧ ਦੇ ਵਿੱਚ ਉਹ ਥੋੜ੍ਹੀ ਦੇਰ ਇੱਥੇ ਆਪਣੇ ਬੇਟੇ ਕੋਲ ਜਿਹੜਾ ਵਰਲਡ ਬੈਂਕ 'ਚ ਕੰਮ ਕਰਦਾ ਸੀ, ਉਦੋਂ ਇੰਦਰਜੀਤ ਸਿੰਘ ਵੀ ਆਏ ਔਰ ਮੇਰੀ ਉਹਨਾਂ ਦੇ ਨਾਲ ਮੁਲਾਕਾਤ ਅਸੀਂ ਉਹਨਾਂ ਨੂੰ ਜਿਹੜਾ ਸਤੰਬਰ ਜਾਂ ਅਕਤੂਬਰ ਦੀ ਬਿਗਨਿੰਗ ਦੇ ਵਿੱਚ 1984 ਦੀ ਮਿਲੇ। ਉਹਨਾਂ ਦੇ ਪਿੰਡ ਜਾ ਕੇ ਆਪਣੇ ਭਰਾ ਦੇ ਕੋਲ ਗੰਗਾ ਸਿੰਘ ਕੋਲ ਜਗਰਾਵਾਂ ਦੇ ਨੇੜੇ 3 ਜਾਮਨ ਉਹਨਾਂ ਦੇ ਘਰ ਦੇ ਬਾਹਰ ਲਿਖਿਆ ਹੁੰਦਾ ਸੀ ਜੀ, ਉਹਦੇ 'ਚ ਮਿਲੇ। ਉਦੋਂ ਵੀ ਉਹ ਸਿਹਤ ਪੱਖੋਂ ਕੋਈ ਤੰਦਰੁਸਤ ਨਹੀਂ ਸਨ। ਹਾਲਾਂ ਅਸੀਂ ਜਿਹੜਾ ਕਾਊਂਟਰ ਵਾਈਟ ਪੇਪਰ ਇੰਡੀਅਨ ਗਵਰਨਮੈਂਟ ਦੇ ਖਿਲਾਫ ਤਿਆਰ ਕੀਤਾ ਸੀ, ਉਹਦੀ ਕਾਪੀ ਵੀ ਉਹਨਾਂ ਨੂੰ ਦਿੱਤੀ ਔਰ ਉਹ ਵਿਰਾਗ ਦੇ ਵਿੱਚ ਸਨ, ਲੇਕਿਨ ਬਹੁਤ ਜ਼ਿਆਦਾ ਜਿਹੜੀ ਹੈ ਉਹਨਾਂ ਦੀ ਸਿਹਤ ਜਿਹੜੀ ਹੈ ਉਹ ਠੀਕ ਹਾਲਤ 'ਚ ਨਹੀਂ ਸੀ। ਹਾਂ ਸੰਤ ਪਿੰਡਾਂ ਵਾਲਿਆਂ ਬਾਰੇ, ਕਿਉਂਕਿ ਜਦੋਂ ਧਰਮ ਯੁੱਧ ਮੋਰਚਾ ਚੱਲ ਰਿਹਾ ਸੀ ਉਦੋਂ ਭਾਈ ਅਮਰੀਕ ਸਿੰਘ ਹੋਰਾਂ ਦੇ ਐਫਰਟ ਨਾਲ ਸਰ ਕਪੂਰ ਸਿੰਘ ਉਹ ਸੰਤ ਜਰਨੈਲ ਸਿੰਘ ਪਿੰਡਾਂ ਵਾਲਿਆਂ ਦੇ ਨਾਲ ਉਹਨਾਂ ਦੀ ਮੁਲਾਕਾਤ ਵੀ ਹੋਈ, ਪਰ ਉਹਨਾਂ ਦਾ ਇਹ ਕਹਿਣਾ ਸੀ ਕਿ ਸੰਤ ਜਰਨੈਲ ਸਿੰਘ ਸੱਚਾ ਸੁੱਚਾ ਬੰਦਾ, ਇਹਨਾਂ ਅਕਾਲੀਆਂ ਨੇ ਮਰਵਾ ਦੇਣਾ ਔਰ ਇਹ ਜਿਹੜਾ ਇਹ ਬੇਈਮਾਨ ਨੇ। ਮੈਂ 40 ਸਾਲ ਇਹਨਾਂ 'ਚ ਰਹਿ ਕੇ ਦੇਖਿਆ ਕਿ ਵੀ ਇਹ ਸਭ ਤੋਂ ਵੱਡੇ ਪੰਥ ਦੇ ਦੁਸ਼ਮਣ ਨੇ। ਸੋ ਜੂਨ 84 ਤੋਂ ਬਾਅਦ ਤਾਂ ਉਹਨਾਂ ਦਾ ਵਿਰਾਗ ਹੀ ਸੀ ਔਰ ਉਸ ਤੋਂ ਬਾਅਦ ਵੀ 2 ਮੁਲਾਕਾਤਾਂ ਉਹਨਾਂ ਦੇ ਚੜ੍ਹਾਈ ਕਰਨ ਤੋਂ ਪਹਿਲਾਂ ਮੈਨੂੰ ਉਹਨਾਂ ਦੇ ਦੀਦਾਰ ਕਰਨ ਦਾ ਅਸੀਂ ਗਏ ਉਹਨਾਂ ਦੇ ਕੋਲ ਔਰ ਉਦੋਂ ਵੀ ਉਹ ਨਿਰਾਸ਼ਤਾ ਵਿੱਚ ਵੀ ਸਨ, ਲੇਕਿਨ ਇਹ ਵੀ ਉਹਨਾਂ ਨੂੰ ਸੀ, ਉਹਨਾਂ ਨੇ ਕਿਹਾ ਵੀ ਦੇਖੋ ਇਹ ਅਕਿਰਤ ਕਣਾਂ ਦੀ ਕੌਮ, ਇਹਨਾਂ ਨੇ ਸਾਡੀਆਂ ਪੱਗਾਂ, ਸਾਡੀ ਅਜ਼ਮਤ ਰੋਲੀ। ਔਰ ਇਹ ਜਿਹੜਾ ਉਹਨਾਂ ਦਾ ਇੱਕ ਕੋਟ ਮੈਂ ਅਕਸਰ ਦੁਹਰਾਉਂਦਾ, ਜਿਹੜਾ ਉਹਨਾਂ ਨੇ ਹੋਰਾਂ ਨੂੰ ਵੀ ਕਿਹਾ ਕਿ ਜੇ ਇਤਿਹਾਸ ਦੇ ਵਿੱਚ ਇਹ ਗੱਲ ਆਏ ਕਿ ਇੱਕ ਐਸੀ ਕੌਮ ਸੀ ਜਿਸ ਦੇ ਉੱਤੇ ਹਮਲਾ ਹੋਇਆ ਔਰ ਉਹਨਾਂ ਦਾ ਹਰ ਬਿਰਧ, ਹਰ ਬੱਚਾ, ਹਰ ਬੀਬੀ ਲੜ ਕੇ ਸ਼ਹੀਦ ਹੋ ਗਏ ਔਰ ਉਹ ਕੌਮ ਸਫਾਏ ਹਸਤੀ ਤੋਂ ਮਿਟ ਗਈ, ਇਹ ਫਖਰ ਵਾਲੀ ਗੱਲ ਹੋਏਗੀ। ਪਰ ਜਿਸ ਜ਼ਲਾਲਤ 'ਚੋਂ ਅੱਜ ਸਾਨੂੰ ਗੁਜ਼ਾਰਿਆ ਜਾ ਰਿਹਾ ਹੈ ਇਹ ਨਾਕਾਬਲੇ ਬਰਦਾਸ਼ਤ ਹੈ। ਸੋ ਇਹ ਤੁਹਾਡੀ ਪੁੱਛ ਦੇ ਜਵਾਬ ਦੇ ਵਿੱਚ ਮੈਂ ਸਮਝਦਾ ਵੀ ਇੰਨਾ ਮੇਰੇ ਕੋਲ ਹੈ ਨੌਲੇਜ ਹੈ। ਓਕੇ ਜੀ, ਜਾਣਕਾਰੀ ਹੈ।
ਸਤਨਾਮ ਸਿੰਘ ਜੀ ਵੀ ਔਰ ਇਸੇ ਤਰ੍ਹਾਂ ਬਿਲਹਾਲ M111 ਕਹਿੰਦੇ ਕਿ ਹੈਲੋ ਡਾਕਟਰ ਸਾਹਿਬ, ਭੈਣ ਨੀਲਮ ਕੌਰ ਜੀ ਸਲਾਮ ਆਦਾਬ। ਡਾਕਟਰ ਸਾਹਿਬ, ਸਾਡੇ ਵੱਡੇ ਬਜ਼ੁਰਗ ਜਲੰਧਰ ਦੇ ਨਕੋਦਰ ਪਿੰਡ ਰਾਜਕੇ ਤੋਂ ਸਨ। ਸਾਡੀ ਅਲ ਰਾਜਾ ਕੇ ਹੈ, ਪਤਾ ਨਹੀਂ ਇਸ ਦਾ ਰਾਜੇ ਕੇ ਦਾ ਕੀ ਮਤਲਬ ਹੈ? ਹਾਂਜੀ, ਅਸੀਂ ਰਾਜੇ ਕੇ ਵਜਦੇ ਨੇ। ਹਾਂ, ਰਾਜੇ ਕੇ ਇੱਕ ਤਾਂ ਜੇ ਪਿੰਡ ਵੀ ਹੈ ਔਰ ਜ਼ਾਹਰ ਹੈ ਕੋਈ ਨਾ ਕੋਈ ਰਾਇਲ, ਕਿਉਂਕਿ ਰਾਜਾ ਠੇਠ ਪੰਜਾਬੀ ਦਾ ਲਫ਼ਜ਼ ਹੈ ਸੁਲਤਾਨ ਦੇ ਲਈ, ਔਰ ਹੋ ਸਕਦਾ ਹੈ ਵੀ ਇਹ ਪਿੰਡ ਹੀ ਤੁਹਾਡੇ ਬਜ਼ੁਰਗਾਂ ਨੇ ਕਈ ਜਨਰੇਸ਼ਨਾਂ ਪਹਿਲਾਂ ਵਸਾਇਆ ਹੋਏ, ਉਹਨਾਂ ਤੋਂ ਹੀ ਇਹ ਰਾਜੇ ਕੇ ਹੋਏ। ਔਰ ਇਹ ਨਕੋਦਰ ਦੇ ਨੇੜੇ ਤੁਸੀਂ ਕਿਹਾ, ਔਰ ਬਾਅਦ ਦੇ ਵਿੱਚ ਵੀ ਕਿਉਂਕਿ ਇਹ ਸਾਰੀ ਬੈਲਟ ਦੇ ਵਿੱਚ ਬਹੁਤ ਸਾਰੀ ਮੁਸਲਮਾਨ ਪਾਪੂਲੇਸ਼ਨ ਸੀ, ਸ਼ਾਹਕੋਟ ਔਰ ਉਹਨਾਂ ਪਿੰਡਾਂ ਦੇ ਵਿੱਚ ਮੈਨੂੰ ਵੀ ਜਾਣ ਦਾ ਮੌਕਾ ਮਿਲਿਆ, ਔਰ ਬਹੁਤ ਸਾਰੇ ਜਿਹੜੇ ਲਹਿੰਦੇ ਪੰਜਾਬ 'ਚੋਂ ਲਾਇਲਪੁਰ ਔਰ ਦੂਸਰੇ ਏਰੀਏ 'ਚੋਂ ਆਏ ਉਹ ਇਸ ਏਰੀਏ 'ਚ ਹੀ ਵਸਾਏ ਗਏ ਨੇ। ਰੱਬ ਨੇ ਜੇ ਚਾਹਿਆ ਮੁਲਕ ਸਾਡਾ ਆਜ਼ਾਦ ਹੋਇਆ ਤੇ ਤੁਹਾਡੇ ਲਈ ਇੱਕ ਜਿਹੜਾ ਮੌਕਾ ਵੀ ਹੋਏਗਾ ਕਿ ਵੀ ਤੁਸੀਂ ਆਪਣੇ ਬਜ਼ੁਰਗਾਂ ਦੇ ਉਸ ਮੁਕਾਮ ਵੱਲ ਆ ਸਕੋ। ਬਿਲਕੁਲ। ਸਾਪੇ ਕੰਗ ਜੀ ਕਹਿੰਦੇ ਨੇ ਕਿ ਬਾਬਾ ਜੀ ਤੁਸੀਂ ਸਿਰਾਓ, ਔਰ ਲਾਡੀ ਸਿੰਘ ਜੀ ਵੀ ਮੁਹੰਮਦ ਜੌਨਸ ਜੀ ਕਹਿੰਦੇ ਨੇ ਹਮ ਖਾਲਿਸਤਾਨ बनते देखना चाहते हैं जल्द से जल्द। ਦੇਖੋ ਯੂਨਸ ਸਾਹਿਬ, ਇਹ ਅੱਲਾਹ ਤਾਲਾ ਦੇ ਕੋਲ ਹੈ, ਅਸੀਂ ਵਚਨਬੱਧ ਹੈ ਕਿ ਭਾਈ ਇਸ ਦੇ ਲਈ ਅਸੀਂ ਕੰਮ ਕਰਦੇ ਰਵਾਂਗੇ। ਮੁਹੰਮਦ ਅਫਜ਼ਲ ਜੀ ਵੀ, ਨੀਲਾ ਬਾਬਾ ਜੀ ਵੀ, ਗੁਰਮਹਿੰਦਰ ਸਿੰਘ ਜੀ ਵੀ, ਫਿਰ ਇਸੇ ਤਰ੍ਹਾਂ ਮਨਜੀਤ ਕੌਰ ਜੀ ਵੀ, ਔਰ ਇਸੇ ਤਰ੍ਹਾਂ ਨਰਿੰਦਰ ਸਿੰਘ ਜੀ ਵੀ ਕਹਿੰਦੇ ਵੀ ਵਿਲ ਗੈਟ ਖਾਲਿਸਤਾਨ ਟੂਡੇ ਔਰ ਟਮੋਰੋ। ਔਰ ਗੁਰਮਹਿੰਦਰ ਸਿੰਘ ਜੀ ਵੀ ਕਹਿੰਦੇ ਨੇ ਕਿ ਬਾਬਾ ਜੀ ਅਸੀਂ ਜਿੱਤਾਂਗੇ ਜ਼ਰੂਰ, ਜੰਗ ਜਿੱਤਾਂਗੇ ਜਾਰੀ ਹੈ, ਹੁਣ ਖਾਲਿਸਤਾਨ ਦੀ ਵਾਰੀ ਹੈ, ਖਾਲਿਸਤਾਨ ਜ਼ਿੰਦਾਬਾਦ। ਨੂਪਾ ਜੀ ਕਹਿੰਦੇ ਨੇ ਕਿ ਕਰਨਲ ਨੂੰ ਇਨਸਾਫ ਦਿਵਾ ਦੇਵੇ ਰਿਸ਼ੀ ਭਾਰਦਵਾਜ, ਆਮ ਆਦਮੀ ਨੂੰ ਤਾਂ ਛੱਡੋ, ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਵਿੱਚ ਹੈ। ਬਿਲਕੁਲ। ਰਾਜਵਿੰਦਰ ਸਿੰਘ ਜੀ ਕਹਿੰਦੇ ਡਾਕਟਰ ਸਾਹਿਬ ਦਿਸ ਭਾਰਦਵਾਜ ਸ਼ੁੱਡ ਬੀ ਆਸਕਡ ਹਾਊ ਮਚ ਹੀ ਗੈਟਸ ਪੇਡ ਟੂ ਵਾਚ ਆਵਰ ਸ਼ੋ। ਜੀ ਚਲੋ ਅਸੀਂ ਐਪਰੀਸ਼ੀਏਟ ਕਰਦੇ ਹਾਂ, ਸਗੋਂ ਡਾਈਵਰਸ ਜਿਹੜੇ ਸਾਡੇ ਨਾਲ ਨਹੀਂ ਵੀ ਸਹਿਮਤ ਹੋ ਆਣ, ਪਰ ਉਸੇ ਹੀ ਗੱਲ ਦੇ ਉੱਤੇ ਬਾਰ-ਬਾਰ ਜਿਹੜੀ ਚਰਚਾ ਹੈ ਉਹ ਕਈ ਵਾਰੀ ਫਿਰ ਵੇਸਟ ਆਫ ਟਾਈਮ ਲੱਗਦਾ। ਅਸੀਂ ਵੈਲਕਮ ਕਰਦੇ ਹਾਂ ਵੀ ਉਹ ਆਉਂਦੇ ਨੇ ਔਰ ਰਿਸਪੈਕਟਫੁਲੀ ਜਿਹੜਾ ਹੈ ਉਹ ਆਪਣਾ ਨਜ਼ਰੀਆ ਵੀ ਰੱਖਦੇ ਨੇ, ਪਰ ਇਹ ਬਾਰ-ਬਾਰ ਕਿਸੇ ਗੱਲ ਨੂੰ ਜਦੋਂ ਤੁਹਾਨੂੰ ਉਹਦਾ ਜਵਾਬ ਵੀ ਪਤਾ ਤੁਸੀਂ ਪੁੱਛਦੇ ਹੋ ਫਿਰ ਉਹ ਵੇਸਟ ਆਫ ਟਾਈਮ ਜ਼ਿਆਦਾ ਬਣ ਜਾਂਦਾ ਹੈ। ਐਚਬਲ ਸਿੰਘ ਜੀ ਵੀ ਕਹਿੰਦੇ ਥੈਂਕ ਯੂ ਫॉर ਦਿਸ ਰਿਸਪੌਂਸ ਟੂ ਰਸ਼ੀਦ ਜੀ। ਡਾਕਟਰ ਸਾਹਿਬ ਔਰ ਮਨਪ੍ਰੀਤ ਸਿੰਘ ਕਹਿੰਦੇ ਨੇ ਕਿ ਮੋਦੀ ਤੇ ਆਰਐਸਐਸ ਵੱਲੋਂ ਨਿਊ ਪ੍ਰਾਈਮ ਮਿਨਿਸਟਰ ਲਬਨਾਨ ਕੀ ਕਹਿੰਦੇ ਇਲ ਨਾਗਪੁਰ ਮੀਟਿੰਗ 'ਚ ਇਹ ਕੁਝ ਮੀਡੀਆ ਕਹਿ ਰਿਹਾ ਵੀ ਸ਼ਾਇਦ ਉਹ ਨਾਗਪੁਰ ਉਹਨਾਂ ਦਾ ਆਤਮ ਚਿੰਤਨ ਸੰਮੇਲਨ ਚੱਲ ਰਿਹਾ ਵੀ ਸ਼ਾਇਦ ਮੋਦੀ ਦਾ ਕੋਈ ਔਰ ਨੱਡਾ ਬੀਜੇਪੀ ਦਾ ਕੋਈ ਬਦਲੇ, ਉਹਨਾਂ ਦਾ ਅੰਦਰੂਨੀ ਪਾਰਟ ਹੈ, ਉਹਦੇ 'ਚ ਬਹੁਤ ਸਾਰੇ ਜਿਹੜੇ ਨੇ ਇਹ ਬੜੇ ਲਾਇਲ ਆਰਐਸਐਸ ਵਰਕਰ ਨੇ ਐਂਡ ਡਿਸਿਪਲਿਨ 'ਚ ਰਹਿ ਕੇ ਜੋ ਵੀ ਉਹ ਥੋਪਣਗੇ ਮੰਨ ਲੈਣਗੇ। ਬਿਲਕੁਲ ਜੀ। ਔਰ ਇਸੇ ਤਰ੍ਹਾਂ ਅਮਰ ਸਿੰਘ ਜੀ ਵੀ, ਔਰ ਇਸੇ ਤਰ੍ਹਾਂ ਗੁਰਮਹਿੰਦਰ ਸਿੰਘ ਜੀ ਵੀ, ਫਿਰ ਬਲਕਾਰ ਸਿੰਘ ਜੀ ਵੀ, ਮਿਲੀਟੈਂਟ ਸਿੰਘ ਜੀ ਵੀ, ਗੁਰਮਿੰਦਰ ਸਿੰਘ ਜੀ ਵੀ, ਫਿਰ ਇਸੇ ਤਰ੍ਹਾਂ ਪੰਜਾਬ ਸਿੰਘ ਜੀ ਵੀ, ਰਵਿੰਦਰ ਸਿੰਘ ਜੀ ਵੀ, ਔਰ ਜੀ ਚੰਚਲ ਜੀ ਵੀ, ਸਚਨ ਮੁਲਤਾਨੀ ਜੀ ਵੀ, ਸਭ ਨੂੰ ਸਭ ਦਾ ਬਹੁਤ ਸ਼ੁਕਰੀਆ ਆਪਾਂ ਅਦਾ ਕਰਦੇ ਹਾਂ। ਔਰ ਨਾਲ ਹੀ ਆਪਣੇ ਸਚਨ ਮੁਲਤਾਨੀ ਜੀ ਦਾ ਇਹ ਸਵਾਲ ਹੈ ਕਿ ਵੀ ਖਾਲਿਸਤਾਨ ਤਾਂ ਪੰਜਾਬ 'ਚ ਬਣਨਾ ਹੈ ਤੇ ਬਾਹਰ ਵੋਟਾਂ ਦਾ ਕੀ ਫਾਇਦਾ? ਤੁਸੀਂ ਸਚਨ ਜੀ, ਪਹਿਲੀ ਗੱਲ ਸਚਨ ਮੁਲਤਾਨੀ ਜੀ, ਤੁਸੀਂ ਵੀ ਮੁਲਤਾਨ ਤੋਂ ਆਏ ਹੋ, ਭਾਵੇਂ ਤੁਸੀਂ ਆਏ ਤਾਂ ਅਲਟੀਮੇਟਲੀ ਮੁਲਤਾਨ ਛੱਡ ਕੇ ਇੱਧਰ ਹੀ ਹੋ। ਜਦੋਂ ਅਸੀਂ ਡਾਇਸਪੋਰਾ ਕਮਿਊਨਿਟੀਜ਼ ਦੀ ਗੱਲ ਕਰਦੇ ਹਾਂ, ਜੇ ਸਾਊਥ ਸੁਡਾਨ ਸੈਪਰੇਟ ਇੱਕ ਮੁਲਕ ਬਣਾਉਣ ਦੀ ਲਾਈਨ ਆਈ ਤੇ ਜਿਹੜੇ ਸਾਊਥ ਸੁਡਾਨ ਦੇ ਮੂਲ ਦੇ ਬਾਹਰ ਲੋਕ ਸੀ ਉਹਨਾਂ ਨੇ ਵੀ ਉਹਦੇ 'ਚ ਵੋਟਿੰਗ ਕੀਤੀ। ਇਸੇ ਤਰ੍ਹਾਂ ਜਦੋਂ ਸਕਾਟਲੈਂਡ ਰੈਫਰੈਂਡਮ ਹੋਇਆ ਬਾਹਰਲਿਆਂ ਨੂੰ ਵੀ ਉਹ ਹੱਕ ਹੋਇਆ। ਅਸੀਂ ਕਿਉਂਕਿ ਸਾਡੇ ਪੰਜਾਬ ਦੇ ਵਿਚਲੇ ਵੀਰ ਭੈਣਾਂ ਇੰਡੀਅਨ ਆਰਮੀ ਜੈਕਬੂਟ ਥੱਲੇ ਨੇ, ਉਹਨਾਂ ਨੂੰ ਉਹ ਮੌਕਾ ਨਹੀਂ ਮਿਲਦਾ। ਅਸੀਂ ਤਾਂ ਇੱਕ ਮੂਵਮੈਂਟ ਇਸ ਦੇ ਦੁਆਲੇ ਬਿਲਟ ਕਰ ਰਹੇ ਹਾਂ ਕਿ 35 ਮਿਲੀਅਨ ਸਿੱਖ ਨੇਸ਼ਨ, ਕਿਉਂਕਿ ਉਹਦਾ ਘਰ ਹੋਏਗਾ। ਡਿਊਲ ਸਿਟੀਜ਼ਨਸ਼ਿਪ ਦੀ ਗੱਲ ਹੈ, ਜਿਹੜਾ ਵੀ ਜਿਵੇਂ ਹੈ ਉਹਦੇ ਕੋਲ ਡਿਊਲ ਸਿਟੀਜ਼ਨਸ਼ਿਪ ਹੋਏਗੀ, ਜਿਵੇਂ ਅਮਰੀਕਾ ਔਰ ਕੈਨੇਡਾ ਦੀ ਡਿਊਲ ਸਿਟੀਜ਼ਨਸ਼ਿਪ ਹੈ। ਇੱਕੋ ਵੇਲੇ ਕੋਈ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, UK ਰਹਿਣ ਵਾਲਾ ਉਹਨਾਂ ਮੁਲਕਾਂ ਦਾ ਵੀ ਔਰ ਖਾਲਿਸਤਾਨ ਦਾ ਵੀ ਸ਼ਹਿਰੀ ਹੋਏਗਾ। ਸੋ ਇਹ ਇੱਕ
ਫਾਈਨਲ ਜਿਹੜਾ ਇੱਕ ਅਟੈਂਪਟ ਹੈ ਡਾਇਸਪੋਰਾ ਸਿੱਖਾਂ ਦਾ ਇਸ ਇਸ਼ੂ ਦੇ ਉੱਤੇ ਫੋਕਸ ਕਰਨ ਦਾ। ਇਹ ਕੋਈ UN ਸਪਾਂਸਰਡ ਜਿਹੜਾ ਰੈਫਰੈਂਡਮ ਨਹੀਂ ਹੈ। ਹਾਂ, ਇਹ ਇੱਕ ਪ੍ਰੈਸ਼ਰ ਬਿਲਡ ਕਰਨ ਦੀ ਲਾਈਨ ਹੈ ਔਰ ਇਵੈਂਚੁਅਲੀ ਜਦੋਂ UN ਸਪਾਂਸਰਡ ਰੈਫਰੈਂਡਮ ਹੋਏਗਾ ਉਹਦੇ 'ਚ ਵੀ ਡਾਇਸਪੋਰਾ ਸਿੱਖਾਂ ਨੂੰ ਵੋਟ ਦਾ ਹੱਕ ਹੋਏਗਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV4 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।